तो मैं कोशिश करके अगर अल्ताफ सैन पूरा नहीं हो सकता तो अल्ताफ आतिफ ही हो जाए जिसले किताब छपन गई ਤੁਹਾਡੇ ਜ਼ਿਹਨ ਵਿੱਚ ਜਦੋਂ ਕਿਤਾਬ ਛਪਣ ਲੱਗੀ ਵਾਹ ਵਾਹ ਤੇ ਮੈਂ ਉਹਦੇ ਟਾਈਟਲ ਦੇ ਉੱਤੇ ਅਲਤਾਫ ਆਤਿਫ ਲਿਖਵਾ ਲਿਆ ਜੀ ਜੀ ਜਿਸ ਵੇਲੇ ਲਿਖਿਆ ਗਿਆ ਤੇ ਅੰਜਮ ਸਲੀਮੀ ਮੇਰਾ ਬੇਲੀ ਹੈ ਤੇ ਬੜਾ ਖੁਸ਼ ਹੋਇਆ ਤੇ ਲੇਕਿਨ ਜਿਹੜੇ ਪੁਰਾਣੇ ਮਿੱਤਰ ਸਨ ਜਿਨ੍ਹਾਂ ਚ ਆਸ਼ਿਕ ਅੰਗ ਵਰਗੇ ਲੋਕ ਸਨ ਉਹਨਾਂ ਨੇ ਮੇਰੇ ਨਾਲ ਇਖਤਲਾਫ ਕਰ ਦਿੱਤਾ ਕਿ ਹੁਣ ਤੂੰ ਨਵੀਂ ਸਿਆਣ ਬਣਾਏਗਾ ਇਹ ਚਾਤਫ ਨੇ ਪੈਂਡਾ ਹੀ ਇੰਨਾ ਕਰ ਲਿਆ ਸੀ ਨਾ ਹੀ ਇੰਨਾ ਇੱਕ ਹਵਾਲਾ ਬਣ ਗਿਆ ਸੀ ਤੇ ਉਹ ਬੜਾ ਵਧੀਆ ਹੋਇਆ ਜੀ ਵਾਹ ਜੀ ਵਾਹ ਆਤਿਫ ਸਾਹਿਬ ਬਹੁਤ ਸਾਰੇ ਸਾਡੇ ਸ਼ਾਇਰ ਦੋਸਤ ਨੇ ਜਿਹੜੇ ਗਜ਼ਲ ਲਿਖ ਰਹੇ ਨੇ ਪੰਜਾਬੀ ਗਜ਼ਲ ਕਹਿ ਰਹੇ ਨੇ ਕੁਝ ਨਜ਼ਮ ਕਹਿ ਰਹੇ ਨੇ और कुछ लोग गज़ल कह रहे हैं तो गज़ल ही कही जा रहे हैं वो नज़म वाल आंदा ही नहीं बल्कि उन्हें एक धड़ा बना लिया जी कि नज़म तो वजूद ही कोई नहीं हूँ नज़म सानू कहनी नहीं चाहिए गज़ल ही कहनी चाहिए है कुछ लोग हैं जेडे नज़म कह रहे हैं वो गज़ल तो वैसे इनकारी ने कि पंजाबी च गज़ल मुमकिन नहीं है पंजाबी जेडे लफ्ज़ ने वो बड़े खुरदरे ने 100 तरह दी दलीलें पेश करते हैं लेकिन घट ऐसे लोग ने जेडे पंजाबी गज़ल और नज़म दोनों सिनफां च काम कर रहे हैं और बड़ा सोहना कर रहे हैं आतिफ साहब तुहानू ਤੁਸੀਂ ਨਜ਼ਮ ਔਰ ਗਜ਼ਲ ਦੋਨਾਂ ਸਿਨਫਾਂ 'ਚ ਲਿਖ ਰਹੇ ਹੋ ਤੁਹਾਨੂੰ ਇਸ ਹਵਾਲੇ ਨਾਲ ਕਦੇ ਕੋਈ ਔਕੜ ਕੋਈ ਮੁਸ਼ਕਿਲ ਪੇਸ਼ ਤਾਂ ਨਹੀਂ ਆਉਂਦੀ ਨਹੀਂ ਔਕੜ ਨਹੀਂ ਆਉਂਦੀ ਜਾਂ ਤੁਹਾਡੇ ਰਵੱਈਏ ਨਜ਼ਮ ਔਰ ਗਜ਼ਲ ਦੇ ਹਵਾਲੇ ਨਾਲ ਕੀ ਨੇ ਮੈਂ ਤੁਹਾਨੂੰ ਦੱਸਦਾ ਔਕੜ ਉਹਨਾਂ ਲੋਕਾਂ ਨੂੰ ਪੇਸ਼ ਆਉਂਦੀ ਹੈ ਜਿਹੜੇ ਕਿ ਗਜ਼ਲ ਔਰ ਨਜ਼ਮ ਦਾ ਜਿਹੜਾ ਦੋਵਾਂ ਦਾ ਮੁਹਾਂਦਰਾ ਹੈ ਜੀ ਜਾਂ ਤੇ ਉਹਨਾਂ ਨੂੰ ਪੂਰੀ ਸਿਆਣ ਨਹੀਂ ਹੈ ਜੀ ਜਾਂ ਉਹਨਾਂ ਲਈ ਔਕੜ ਇਹ ਪੇਸ਼ ਆਉਂਦੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਗਜ਼ਲ ਜਿਹੜੀ ਹੈ ਨਜ਼ਮ ਕਿਉਂ ਲਿਖਦਾ ਹੈ ਸ਼ਾਇਰ ਅਗਰ ਫੈਜ਼ ਗਜ਼ਲ ਦਾ ਠੀਕ ਸ਼ਾਇਰ ਸੀ ਉਹਨੂੰ ਨਜ਼ਮ ਦੀ ਲੋੜ ਕਿਉਂ ਪਈ ਅਹਿਮਦ ਫਰਾਜ਼ ਗਜ਼ਲ ਦੇ ਹਵਾਲੇ ਨਾਲ ਅਗਰ ਅਸੀਂ ਦੇਖਦੇ ਹਾਂ ਤੇ ਬਹੁਤ ਬੜਾ ਸ਼ਾਇਰ ਸੀ ਪਮੌਰ ਮਾਨਵੀ ਗਜ਼ਲ ਸੀ ਜਿਹੜੀ ਮਰਜ਼ੀ ਸੀ ਲੇਕਿਨ ਫਿਰ ਉਹਨੇ ਨਜ਼ਮ ਕਿਉਂ ਕਹੀ ਜੀ ਅਸਲ ਦੇ ਵਿੱਚ ਜਿਹੜੀ ਗਜ਼ਲ ਦੀ ਕੋਮਲਤਾ ਹੈ ਨਾ ਜੀ ਉਹ ਕੁਝ ਖਿਆਲ ਐਸੇ ਅਵਰੜੇ ਹੁੰਦੇ ਨੇ ਸਖਤ ਹੁੰਦੇ ਨੇ ਕਿ ਉਹ ਗਜ਼ਲ ਉਹਨਾਂ ਦਾ ਭਾਰ ਨਹੀਂ ਸਕਦੀ ਸਾਡੇ ਸ਼ਾਇਰਾਂ ਨੂੰ ਬਹੁਤ ਬੀਬੇ ਵੀਰ ਮੇਰੇ ਐਸੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਅੱਖਰ ਨੇ ਉਹ ਕਿਹੜੇ ਲਫ਼ਜ਼ ਨੇ ਗਜ਼ਲ ਜਿਨ੍ਹਾਂ ਦਾ ਭਾਰ ਨਹੀਂ ਸਕਦੀ ਲੇਕਿਨ ਅਸੀਂ ਉਹ ਵਰਤੀ ਜਾਂਦੇ ਹਾਂ ਫਿਰ ਉਹਨਾਂ ਖਿਆਲਾਂ ਵਾਸਤੇ ਜਿਹੜਾ ਨਜ਼ਮ ਦਾ ਫਿਰ ਉਹਦੇ ਦੋ ਗਜ਼ਲ ਦੇ ਦੋ ਮਿਸਰੇ ਨੇ ਛੋਟੀ ਇੱਕ ਗੱਲ ਹੈ ਜਿਹਦੇ 'ਚ ਤੁਸੀਂ ਆਪਣੀ ਕਹਾਣੀ ਬਿਆਨ ਕਰਨਾ ਚਾਹੁੰਦੇ ਹੋ ਲੇਕਿਨ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੀ ਗੱਲ ਦਾ ਖਲਾਰਾ ਪਾਣਾ ਕਿ ਉਹਦੇ ਸਾਰੇ ਪਹਿਲੂ ਜਿਹੜੇ ਆ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਮਝਾਣਾ ਕਿ ਵੇਖਣਾ ਜਿਵੇਂ ਕਿ ਇੱਕ ਅਫਸਾਨਾ ਹੈ ਉਹ ਕਹਿੰਦਾ ਯਾਰ ਅਫਸਾਨੇ 'ਚ ਮੈਂ ਜੋ ਕਹਿਣਾ ਚਾਹੁੰਦਾ ਸੀ ਪੂਰਾ ਨਹੀਂ ਹੋ ਸਕਿਆ ਫਿਰ ਉਹ ਕਹਾਣੀ ਕਹਿੰਦਾ ਉਹ ਕਹਿੰਦਾ ਨਹੀਂ ਯਾਰ ਕਹਾਣੀ 'ਚ ਵੀ ਪੂਰਾ ਨਹੀਂ ਹੋਇਆ ਫਿਰ ਉਹ ਨਾਵਲ ਹੈ ਜਿਹਦੇ 'ਚ ਤੁਸੀਂ ਪੂਰਾ ਦਾ ਪੂਰਾ ਖਿਲਾਰ ਪਾ ਸਕਦੇ ਹੋ ਇਸੇ ਤਰ੍ਹਾਂ ਕੁਝ ਖਿਆਲ ਐਸੇ ਆ ਜਿਹੜੇ ਕਿ ਨਜ਼ਮ ਦੇ ਮਹਿਰੂਨੇ ਮਿੰਨਤ ਔਰ ਨਜ਼ਮ ਚ ਆ ਕੇ ਉਹ ਸੋਹਣੇ ਲੱਗਦੇ ਆ ਕੁਝ ਅੱਖਰ ਐਸੇ ਆ ਜਿਹੜੇ ਕਿ ਨਜ਼ਮ ਨੂੰ ਜਦੋਂ ਅਸੀਂ ਵਰਤਦੇ ਆ ਤੇ ਉਹ ਸੋਹਣੇ ਲੱਗਦੇ ਆ ਅਗਰ ਗਜ਼ਲ ਨਾਲ ਵਰਤੀਏ ਤਾਂ ਸਾਨੂੰ ਉਪਰੇ ਲੱਗਦੇ ਆ ਹੋਰ ਇਹਦੀ ਕੋਈ ਏਡੀ ਮੈਂ ਨਹੀਂ ਸਮਝਦਾ ਕੋਈ ਵਜ੍ਹਾ ਹੈ ਲੇਕਿਨ ਜਿਹੜੇ ਲੋਕ ਗਜ਼ਲ ਨੂੰ ਜਾਂ ਨਜ਼ਮ ਨੂੰ ਮੰਨਦੇ ਹੀ ਨਹੀਂ ਜੀ ਉਹਨਾਂ ਵਾਸਤੇ ਮੇਰਾ ਖਿਆਲ ਹੈ ਕਿ ਮੈਂ ਹੋ ਸਕਦਾ ਕਿ ਕੁਝ ਵੀਰਾਂ ਨੂੰ ਬੁਰਾ ਲੱਗੇ ਲੇਕਿਨ ਬੇਸ਼ੱਕ ਕਿ ਗਜ਼ਲ ਭਾਵੇਂ ਗਾਉਣੀ ਹੋਵੇ ਤੇ ਭਾਵੇਂ ਲਿਖਣੀ ਹੋਵੇ ਸੌਖੀ ਨਹੀਂ ਹੈ ਦੋਨੇ ਇਹਨੂੰ ਲਿਖਣਾ ਵੀ ਔਖਾ ਇਹਨੂੰ ਗਾਉਣਾ ਵੀ ਔਖਾ ਲੇਕਿਨ ਬਾਕੀ ਜਿਹੜੀਆਂ ਸਿਨਫਾਂ ਹੁੰਦੀਆਂ ਨੇ ਉਹਨਾਂ ਦੀਆਂ ਰੁੱਤਾਂ ਹੁੰਦੀਆਂ ਨੇ ਉਹਨਾਂ ਦੇ ਮੌਸਮ ਹੁੰਦੇ ਆ ਆ ਜਿਹੜੇ ਵੇਲੇ 'ਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ ਜਿਹੜੇ ਦੌਰ 'ਚੋਂ ਅਸੀਂ ਅੱਜ ਗੁਜ਼ਰ ਰਹੇ ਹਾਂ ਅੱਜ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਅੱਜ ਇਹ ਨਜ਼ਮ ਦਾ ਦੌਰ ਹੈ ਔਰ ਇਹਦੀ ਸਭ ਤੋਂ ਵੱਡੀ ਦਲੀਲ ਇਹ ਆ ਕਿ ਨਜ਼ਮ ਦਾ ਦੌਰ ਹੈ ਕਿ ਜਿਹਦੇ ਵਿੱਚ ਤੁਸੀਂ ਨਸਰੀਆਂ ਨੂੰ ਜਾਂ ਨਸਮ ਨੂੰ ਵੀ ਨਜ਼ਮ ਮੰਨਣ ਲਈ ਤਿਆਰ ਹੋ ਗਏ ਹੋ ਇਹਦਾ ਮਤਲਬ ਹੈ ਕਿ ਨਜ਼ਮ ਨੇ ਆਪਣਾ ਆਪ ਮਨਵਾਇਆ ਹੈ ਉਹ ਭਾਵੇਂ ਨਜ਼ਮ में मोरना ने मनवाया मसनवी ने मनवाया है समय की लोड़ है आजाद नज़म ने मनवाया जी बिल्कुल बहुत खूबसूरत आतिफ साहब कुछ शायरी सुनाओ दोस्तों मैं सब तो पहले ना